शुक्रिया जी, सारिਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕੰਤ ਸਿੰਘ, ਗੁਰਪ੍ਰਤਾਪ ਸਿੰਘ ਫਰੈਸਨੋ, ਪਰਮਜੀਤ ਸਿੰਘ ਰੰਗੀ ਵੈਕਾਵਿਲ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਤਾਂ ਹਾਥਰਸ ਜਾ ਰਹੇ ਨੇ ਰਾਹੁਲ ਪ੍ਰਿਯੰਕਾ ਨੂੰ ਪੁਲਿਸ ਨੇ ਲਿਆ ਹਿਰਾਸਤ ਦੇ ਵਿੱਚ। ਅਸੀਂ ਦੇਖੋ ਹਾਥਰਸ ਜਿਹੜਾ ਜਬਰ ਜਨਾਹ ਕਾਂਡ ਆ, ਉਹ ਅੱਜ ਵੀ ਸਾਰਾ ਦਿਨ ਤੇ ਆਪਾਂ ਵੀ ਕਿਸੇ ਸੁਰਖੀਆਂ ਦੇ ਵਿੱਚ ਰਿਹਾ। ਅੱਜ ਇਹ ਦੋਵੇਂ ਭੈਣ ਭਰਾ ਚੱਲੇ ਸਨ ਤੇ ਜਦੋਂ ਇੱਧਰੋਂ ਗਏ ਆ ਦਿੱਲੀ ਵੱਲੋਂ, ਮਤਲਬ ਕਿ ਨੋਇਡਾ ਬਾਰਡਰ ਵੱਲੋਂ, ਤਾਂ ਉੱਥੇ ਹੀ ਇਹਨਾਂ ਨੂੰ ਰੋਕ ਲਿਆ ਗਿਆ। ਯਮੁਨਾ ਐਕਸਪ੍ਰੈਸ ਵਿੱਚ ਚੱਲੀ ਸੀਗੀ ਤਾਂ ਉੱਥੇ ਫਿਰ ਹਲਕੀ ਧੱਕਾ ਮੁੱਕੀ ਵੀ ਹੋਈ ਆ। ਰਾਹੁਲ ਗਾਂਧੀ ਡਿੱਗ ਪਿਆ, ਮਤਲਬ ਕਿ ਜੋ ਹੁੰਦਾ ਨਾ ਸਾਈਡ ਤੇ ਬਣਿਆ ਹਾਈਵੇ ਤੇ, ਉਹ ਜਿਵੇਂ ਪੁੱਲ ਫਲ ਜੇ ਲੱਗੇ ਹੁੰਦੇ, ਖਾਲੀ ਜਿਹੀ ਬਣੀ ਹੁੰਦੀ ਆ, ਉਹਦੇ ਵਿੱਚ ਡਿੱਗ ਵੀ ਗਿਆ। ਤੇ ਰਾਹੁਲ ਗਾਂਧੀ ਤੇ ਇੱਥੋਂ ਤੱਕ ਵੀ ਕਹਿੰਦਾ ਹੈ ਕਿ ਮੈਨੂੰ ਕੁੱਟਿਆ ਮਾਰਿਆ ਵੀ ਗਿਆ। ਫਿਰ ਬਾਅਦ 'ਚ ਦੋਵਾਂ ਭੈਣ ਭਰਾਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇੱਕ ਰੈਸਟ ਹਾਊਸ ਦੇ ਵਿੱਚ ਇਹਨਾਂ ਨੂੰ ਬਿਠਾਇਆ ਗਿਆ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਛੱਡਿਆ ਗਿਆ। ਕਾਫੀ ਦੇਰ ਤੱਕ ਮਤਲਬ ਕਿ ਇਹ ਸਾਰਾ ਕੁਛ ਜਿਹੜਾ ਆ ਚੱਲਦਾ ਰਿਹਾ ਤੱਕ ਮਤਲਬ। ਤੇ ਪੁਲਿਸ ਵਾਲੇ ਕਹਿੰਦੇ ਸਨ ਕਿ 144 ਲੱਗੀ ਆ, ਮਹਾਂਮਾਰੀ ਦਾ ਟਾਈਮ ਆ। ਤੇ ਰਾਹੁਲ ਗਾਂਧੀ ਕਹਿੰਦਾ ਮੈਂ ਇਕੱਲਾ ਹੀ ਚਲਾ ਜਾਂਦਾ, ਕੋਈ ਚੱਕਰ ਨਹੀਂ ਹੈਗਾ। ਉੱਥੋਂ ਫਿਰ ਜਦੋਂ ਇਹਨਾਂ ਨੇ ਰੋਕਿਆ, ਇਹ ਦੋਵੇਂ ਤੁਰ ਕੇ ਅੱਗੇ ਜਾਣ ਦਾ ਯਤਨ ਕਰ ਰਹੇ ਸਨ। ਤੇ ਰਾਹੁਲ ਗਾਂਧੀ ਇੱਥੋਂ ਤੱਕ ਵੀ ਆਂਦਾ ਪਿਆ ਸੀਗਾ ਕਿ ਤੁਸੀਂ ਮੈਨੂੰ ਆਪਣੀ ਗੱਡੀ 'ਚ ਲੈ ਚੱਲੋ, ਪਰ ਮੈਂ ਜਾਣਾ ਜ਼ਰੂਰ ਆ। ਪਰ ਹੁਣ ਬੰਦਾ ਕੀ ਕਰੇ, ਤੁਹਾਨੂੰ ਪਤਾ ਹੀ ਹੈ ਕਿ ਮੋਦੀ ਰਾਜ ਦੇ ਵਿੱਚ ਸਭ ਕੁਛ ਜਿਹੜਾ ਉਹ ਉੱਥੇ ਯੂਪੀ 'ਚ ਯੋਗੀ ਰਾਜ ਚੱਲਦਾ, ਉਹਨਾਂ ਦੀ ਗੱਲ ਨਹੀਂ ਮੈਂ ਚੱਲਣਾ ਜੀ। ਹੋਇਆ ਕੀ ਆ ਕਿ ਇਹਨਾਂ ਨੇ ਉੱਥੇ ਮੀਡੀਆ ਨੂੰ ਵੀ ਨਹੀਂ ਜਾਣ ਦਿੱਤਾ। ਬੜੀ ਇੱਕ ਨਾ ਦਿਲਚਸਪ ਮੈਂ ਕਹੂੰਗਾ ਕਿ ਇਸ ਵੇਲੇ ਉੱਥੋਂ ਦੇ ਰਾਜ ਦੀ ਬਣਗੀ ਸਾਡੇ ਸਾਹਮਣੇ ਆ ਰਹੀ ਆ ਕਿ ਸਾਰਾ ਕੁਛ ਵਾਪਰ ਗਿਆ। ਬਹੁਤ ਮੰਦਭਾਗੀ ਤੇ ਬੜੀ ਦਰਿੰਦਗੀ ਵਾਲੀ ਘਟਨਾ ਜਿਹੜੀ ਹੈ ਉਹ ਕੁੜੀ ਦੇ ਨਾਲ ਪੇਸ਼ ਆਈ। ਉਸ ਤੋਂ ਬਾਅਦ ਹੋਇਆ ਕੀ ਆ ਕਿ ਦੇਖੋ ਸੰਸਕਾਰ ਵੀ ਹੋ ਗਿਆ, ਚਲੋ ਉਹਦੇ ਨਾਲ ਆਪਾਂ ਹੋਇਆ ਰੂਬਰੂ ਕਿ ਕਿਸ ਤਰ੍ਹਾਂ ਸਾਰਾ ਘਟਨਾਕ੍ਰਮ ਵਾਪਰ ਰਿਹਾ। ਪਰ ਅੱਜ ਉੱਥੇ ਮੀਡੀਆ ਨੂੰ ਨਹੀਂ ਜਾਣ ਦਿੱਤਾ ਗਿਆ। ਮਤਲਬ ਕਿ ਰਾਤੀ ਸੰਸਕਾਰ ਜਿਹੜਾ ਆ ਉਹ ਅੱਧੀ ਰਾਤ ਕਰ ਦਿੱਤਾ ਜਾਂਦਾ, ਤਾਂ ਫਿਰ ਅਗਲੇ ਦਿਨ ਸਾਰੇ ਪਿੰਡ ਨੂੰ ਜਿੱਦਾਂ ਕਹੀਏ ਕਿ ਬੈਰੀਕੇਡ ਕਰਕੇ ਰੋਕ ਦਿੱਤਾ ਜਾਂਦਾ। ਕੋਈ ਬਾਹਰੋਂ ਅੰਦਰ ਨਹੀਂ ਜਾ ਸਕਦਾ, ਕੋਈ ਅੰਦਰੋਂ ਬਾਹਰ ਨਹੀਂ ਆ ਸਕਦਾ। ਤਾਂ ਮੀਡੀਆ ਨੂੰ 1 ਕਿਲੋਮੀਟਰ ਪਿੰਡ ਤੋਂ ਦੂਰ ਕੱਢਿਆ ਗਿਆ। ਤੁਸੀਂ ਆਪ ਹੀ ਅੰਦਾਜ਼ਾ ਲਾ ਦਿਓ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਮੀਡੀਆ ਵੀ ਪੀੜਤ ਪਰਿਵਾਰ ਦੇ ਕੋਲ ਨਹੀਂ ਪਹੁੰਚ ਪਾ ਰਿਹਾ। ਪਰ ਪੀੜਤ ਪਰਿਵਾਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਥਿਤ ਤੌਰ ਤੇ, ਜਿੱਥੇ ਜਿਹੜਾ ਸਥਾਨਕੀ ਉੱਥੋਂ ਦਾ ਇਲਾਕਾਈ ਮੈਜਿਸਟਰੇਟ ਹੈ ਜਿਹੜਾ ਉਹ ਬੈਠਾ ਤੇ ਕਿਸੇ ਨੇ ਚੋਰੀਆਂ ਸ਼ੂਟ ਕਰ ਲਿਆ ਵੀਡੀਓ। ਤਾਂ ਉਹਦੇ ਵਿੱਚ ਉਹ ਪੀੜਤਾਂ ਦੇ ਪਿਤਾ ਨੂੰ ਇਹ ਗੱਲ ਕਹਿ ਰਿਹਾ ਵਾ ਕਿ ਦੇਖੋ ਮੀਡੀਆ ਵਾਲੇ ਅੱਜ ਆਏ, ਕੱਲ੍ਹ ਨੂੰ ਚੱਲ ਜਾਣਗੇ, ਆਪਾਂ ਇੱਥੇ ਰਹਿਣਾ, ਇਹ ਤੁਹਾਡੀ ਇੱਛਾ ਹੁਣ ਬਿਆਨ ਬਦਲਣੇ ਕਿ ਨਹੀਂ ਬਦਲਣੇ। ਤੁਸੀਂ ਦੇਖੋ ਕੀ ਚੱਲ ਰਿਹਾ। ਤੇ ਪੁਲਿਸ ਵਾਲੇ ਜਿਹੜੇ ਆ ਉਹ ਹਾਲੇ ਵੀ ਉਹ ਕਹਿੰਦੇ ਆ ਕਿ ਨਹੀਂ ਇਹ ਜਬਰ ਜਨਾਹ ਦਾ ਮਾਮਲਾ, ਕੁੱਟਮਾਰ ਦਾ ਮਾਮਲਾ, ਕੁੱਟਮਾਰ ਦਾ ਮਾਮਲਾ, ਜਦਕਿ ਪਰਿਵਾਰ ਕਹਿੰਦਾ ਕਿ ਜਬਰ ਜਨਾਹ ਹੋਇਆ। ਸੋ ਇਹ ਵੀ ਚੀਜ਼ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਸਲ ਦੇ ਵਿੱਚ ਇਹਨਾਂ ਦੋਵਾਂ ਪਰਿਵਾਰਾਂ ਦੇ ਵਿੱਚ ਰੰਜਿਸ਼ ਵੀ ਸੀਗੀ। ਰੰਜਿਸ਼ ਇਉਂ ਸੀ ਦੱਸਦੇ ਆ ਕਿ ਕੋਈ ਸਜ਼ਾ ਹੋਈ ਆ ਜਿਹੜੇ ਅਖੌਤੀ ਜਾਤੀ ਵਾਲੇ ਇਹਨਾਂ ਦੇ ਕਿਸੇ ਬੰਦੇ ਨੂੰ, ਉਹਨਾਂ ਦੇ ਵਿੱਚ ਦੋਸ਼ੀ ਇੱਕ ਚਾਚਾ ਭਤੀਜਾ ਵੀ ਹੈ ਸ਼ਾਇਦ। ਤਾਂ ਇਹਨਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਸਜ਼ਾ ਹੋਈ ਸੀ ਜਾਂ ਕਿਸੇ ਮਾਮਲੇ 'ਚ ਮਤਲਬ ਕਿ ਫਸਾਇਆ ਗਿਆ ਸੀ, ਤਾਂ ਉਹਦੇ ਵਿੱਚ ਇੱਕ ਗਵਾਹੀ ਸੀ ਪੀੜਤ ਦੀ। ਤਾਂ ਇਹ ਵੀ ਕਿਤੇ ਨਾ ਕਿਤੇ ਵੇਖਣ ਨੂੰ ਜਾਂ ਸੋਚਣ ਨੂੰ ਆ ਰਿਹਾ ਕਿ ਇਹ ਰੰਜਿਸ਼ ਕਿਤੇ ਬਦਲਾ ਲਊ ਕਾਰਵਾਈ ਤਾਂ ਨਹੀਂ ਕੀਤੀ ਗਈ।
ਤਾਂ ਖੈਰ ਇਹ ਜਿਹੜਾ ਪਹਿਲਾ ਮੈਡੀਕਲ ਚੁੱਕੀ ਫਿਰਦੇ ਆ ਪੁਲਿਸ ਵਾਲੇ, ਉਹਦੇ 'ਚ ਤੇ ਕਹਿੰਦੇ ਕਿ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ। ਪਰ ਕਈ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਇਸ ਤਰ੍ਹਾਂ ਵਾਪਰਦੀਆਂ ਕਿ ਬਾਅਦ ਦੇ ਵਿੱਚ ਬੰਦਾ ਹੈਰਾਨ ਰਹਿ ਜਾਂਦਾ। ਜਿਵੇਂ ਆਪਾਂ ਨੂੰ ਯਾਦ ਹੀ ਹੋਣਾ ਕਿ ਇਹਨਾਂ ਦੇ MLA ਦੀ ਕਰਤੂਤ, ਕਿ ਕਿਸ ਤਰ੍ਹਾਂ ਕੁੜੀ ਦੇ ਪਰਿਵਾਰ ਨੂੰ ਤੰਗ ਕੀਤਾ ਗਿਆ ਸੀ, ਉਲਟਾ ਉਹਨਾਂ ਤੇ ਦੋਸ਼ ਲਾਏ ਗਏ ਇੱਥੋਂ ਤੱਕ ਕਿ ਕੁੜੀ ਦੇ ਪਿਤਾ ਦੀ ਜਾਨ ਚਲੇ ਗਈ ਸੀ। ਬਾਅਦ 'ਚ ਉਹਨਾਂ ਦਾ ਵੀ ਐਕਸੀਡੈਂਟ ਹੋਇਆ, ਯਾਦ ਹੋਣਾ ਤੁਹਾਨੂੰ, ਉਨਾਵ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ, ਉਨਾਵ ਰੇਪ ਕਾਂਡ। ਤਾਂ ਕਹਿਣ ਦਾ ਭਾਵ ਹੈ ਕਿ ਬਾਅਦ ਦੇ ਵਿੱਚ ਸਜ਼ਾ ਵੀ ਹੋ ਗਈ, ਉਹਨੂੰ ਸਜ਼ਾ ਵੀ ਹੋ ਗਈ ਜਿਹੜਾ ਇਹਨਾਂ ਦਾ MLA ਸੀਗਾ। ਤਾਂ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਦੇ ਵਿੱਚ ਇਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਪ੍ਰਭਾਵਿਤ ਕੀਤੀਆਂ ਜਾਂਦੀਆਂ, ਪਰ ਬਾਅਦ ਦੇ ਵਿੱਚ ਜਦੋਂ ਇੱਕ ਖੁੱਲ੍ਹੀ ਇਨਕੁਆਇਰੀ ਹੁੰਦੀ ਆ, ਉਹਦੇ ਵਿੱਚ ਫਿਰ ਜਦੋਂ ਇਸ ਤਰ੍ਹਾਂ ਚੀਜ਼ਾਂ ਸਪਸ਼ਟ ਹੁੰਦੀਆਂ ਤੇ ਵਾਕਿਆ ਹੈਰਾਨਗੀ ਹੁੰਦੀ ਹੈ ਕਿ ਕਿਸ ਤਰ੍ਹਾਂ ਦਾ ਨਿਜ਼ਾਮ ਸਾਡੇ ਦੁਆਲੇ ਚੱਲ ਰਿਹਾ ਹੈ, ਜਿਹਦੇ ਵਿੱਚ ਕੋਈ ਰਹਿਮ ਨਹੀਂ ਹੈ, ਜਿਹਦੇ ਵਿੱਚ ਕੋਈ ਇਮਾਨਦਾਰੀ ਨਹੀਂ ਹੈ। ਪੁਲਿਸ ਆਪਣੇ ਪੱਧਰ ਤੇ ਜਿਹੜੀ ਹੈ ਉਹ ਇਹੀ ਗੱਲ ਕਹਿ ਰਹੀ ਹੈ, ADG ਦਾ ਦਾਅਵਾ ਹੈ ਕਿ ਗਰਦਨ ਦੀ ਸੱਟ ਕਾਰਨ ਮੌਤ ਹੋਈ ਹੈ, ਮਤਲਬ ਕਿ ਗੈਂਗਰੇਪ ਨਹੀਂ ਹੋਇਆ। ਇਹ ਦੇਖਣਾ ਹੋਏਗਾ ਕਿ ਕਦੋਂ ਕੁ ਤੱਕ ਅੜੇ ਰਹਿੰਦੇ ਹੈ ਇਸ ਬਿਆਨ ਤੇ। ਪਰ 47 ਜਿਹੜੀਆਂ ਬੀਬੀਆਂ ਸੀਨੀਅਰ ਵਕੀਲ ਨੇ, ਉਹਨਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਕਾਲੇਜੀਅਮ ਦੇ ਮੈਂਬਰਾਂ ਨੂੰ ਇੱਕ ਚਿੱਠੀ ਲਿਖੀ ਹੈ ਤੇ ਇਸ ਮਾਮਲੇ 'ਤੇ ਖੁਦ ਧਿਆਨ ਦੇਣ ਵਾਸਤੇ ਕਿਹਾ। ਮਤਲਬ ਸਿੱਧੇ ਤੌਰ 'ਤੇ ਜਿਵੇਂ ਮੈਂ ਗੱਲ ਕਹੀ ਆ ਕਿ ਉਹ ਕਿਤੇ ਨਾ ਕਿਤੇ ਮੰਨ ਕੇ ਚੱਲ ਰਹੇ ਆ ਕਿ ਪੁਲਿਸ ਇਸ ਮਾਮਲੇ ਨੂੰ ਕੋਈ ਹੋਰ ਹੀ ਦਿਸ਼ਾ ਦੇਣ ਜਾ ਰਹੀ ਹੈ। ਤੇ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਬਹੁਤ ਮੰਦਭਾਗਾ ਘਟਨਾਕ੍ਰਮ ਹੈ ਕਿ ਤੁਸੀਂ ਕਿਸੇ ਸਿਆਸੀ ਵਿਰੋਧੀ ਧਿਰ ਨੂੰ ਵੀ ਨਹੀਂ ਜਾਣਦੇ ਰਹੇ। ਤੇ ਆਮ ਆਦਮੀ ਪਾਰਟੀ ਵਾਲੇ ਵੀ ਗਏ ਸਨ, ਉਹਨਾਂ ਨੂੰ ਵੀ ਕੁੱਟ ਕੱਟ ਕੇ ਇਹਨਾਂ ਨੇ ਭਜਾ ਦਿੱਤਾ। ਤਾਂ ਵੇਖੋ ਕਿੱਦਾਂ ਇੱਕ ਤਰ੍ਹਾਂ ਨਾਲ ਕਹੀਏ ਕਿ ਜ਼ਾਲਮਾਨਾ ਰਾਜ ਆ। ਕਹਿੰਦੇ ਜੀ ਆਖੇ ਨਾ ਕਰੋਨਾ ਦੇ 3 ਪੇਸ਼ੈਂਟ ਨਿਕਲ ਆਏ ਆ ਪਿੰਡ ਦੇ ਵਿੱਚ, ਔਰ ਉਹ 3 ਕੌਣ ਆ ਜਿਹੜੇ ਸਿਕਿਉਰਿਟੀ 'ਤੇ ਲੱਗੇ ਆ, ਮਤਲਬ ਕਿ ਜਿਹੜੀ ਪੀੜਤ ਧਿਰ ਆ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਘਰ ਦੇ ਗਾੜੀ ਲੱਗੇ ਹੋਣੇ, ਘਰ ਦੇ ਅੱਗੇ ਲੱਗੇ ਹੋਣੇ ਆ ਨਾ ਉਹ ਜਿਹੜੇ ਪੁਲਿਸ ਵਾਲੇ। ਹੁਣ ਉਹਨਾਂ ਨੂੰ ਕਿਵੇਂ ਕੱਢ ਦਿੱਤਾ ਪੋਜ਼ਿਟਿਵਲੀ ਵੀ ਕੋਈ ਪਤਾ ਨਹੀਂ ਹੈ। ਅਸੀਂ ਜੀ ਤਾਂ ਕਰਕੇ ਪਿੰਡ ਬੰਦ ਕੀਤਾ ਵਾ ਕਿ ਕਿਤੇ ਮਹਾਂਮਾਰੀ ਨਾ ਫੈਲ ਜਾਵੇ। ਪੂਰੇ ਦੇਸ਼ ਦੇ ਵਿੱਚ ਮਹਾਂਮਾਰੀ ਫੈਲੀ ਵੀ ਹੈ ਔਰ ਇੱਥੇ ਤੇ ਦੇਸ਼ ਜਿਹੜਾ ਆ ਅਨਲੌਕ 5 ਦੇ ਵਿੱਚ ਦਾਖਲ ਹੋ ਗਿਆ। ਸਿਨੇਮੇ ਵੀ ਖੁੱਲ੍ਹ ਗਏ ਆ, ਸਵੀਮਿੰਗ ਪੂਲ ਵੀ ਖੁੱਲ੍ਹ ਗਏ ਆ, ਈਵਨ 2 ਕੇ ਸਕੂਲ ਵੀ ਕਹਿ ਦਿੱਤਾ ਆ ਕੇਂਦਰ ਸਰਕਾਰ ਨੇ ਕਿ ਜੇ ਕੋਈ ਸਟੇਟ ਸਰਕਾਰ ਖੋਲ੍ਹਣਾ ਚਾਹਵੇ ਤੇ ਖੋਲ੍ਹ ਸਕਦੀ ਹੈ। ਪਰ ਇੱਥੇ ਬਹਾਨਾ ਜਿਹੜਾ ਮਹਾਂਮਾਰੀ ਦਾ ਬਣਾਇਆ ਜਾ ਰਿਹਾ, ਪਰ ਅਸਲ ਦੇ ਵਿੱਚ ਮਹਾਂਮਾਰੀ ਜਿਹੜੀ ਆ ਉਹ ਰਾਜਨੀਤੀ ਦੀ ਇਸ ਦੇਸ਼ ਦੇ ਵਿੱਚ ਮਹਾਂਮਾਰੀ ਜ਼ਿਆਦਾ ਫੈਲ ਗਈ ਆ, ਜਿਹਨੇ ਕਈ ਪ੍ਰਕਾਰ ਦੀਆਂ ਮਹਾਂਮਾਰੀਆਂ ਫੈਲਾ ਦਿੱਤੀਆਂ। ਜੀ ਹੁਣ ਦੇਖੋ ਮਿੰਟੂ ਜੀ ਵੀ ਗੈਂਗਰੇਪ ਹੋਇਆ ਕਿ ਨਹੀਂ, ਅਗਲੀ ਕੁੜੀ ਨੂੰ ਉਹਨਾਂ ਨੇ ਨਾਲ ਦੇ ਨਾਲ ਹੀ ਉੱਥੇ ਜਾਲ ਦਿੱਤਾ, ਪਰਿਵਾਰ ਨੂੰ ਮਿਲਣ ਤੱਕ ਨਹੀਂ ਦਿੱਤਾ, ਅਖੀਰ ਤਾਈਂ ਰਾਤੋਂ ਰਾਤ ਕਰਤਾ ਆ। ਅਤੇ ਹੁਣ ਪਤਾ ਨਹੀਂ ਇਹਨਾਂ ਨੇ ਸਬੂਤ ਵੀ ਜਿਹੜੇ ਨਾਲ ਦੇ ਨਾਲ ਕਈ ਤਰੀਕੇ ਦੇ ਜਿਹੜੇ ਉਹ ਮਿਟਾ ਦੇਣੇ ਆ। ਸੋ ਇਹ ਬਹੁਤ ਔਖਾ ਮਾਮਲਾ ਆ, ਬਹੁਤ ਮਾੜੀ ਗੱਲ ਆ ਜੋ ਕੁਛ ਵਾਪਰ ਰਿਹਾ ਆ। ਵਾਪਸ ਪੰਜਾਬ ਵੱਲ ਨੂੰ ਆਈਏ ਮਿੰਟੂ ਜੀ, ਤਾਂ ਕਹਿੰਦੇ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਦੂਜੇ ਪੜਾਅ ਦੇ ਵਿੱਚ। ਹਾਂਜੀ, ਦੂਜੇ ਪੜਾਅ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਦਾਖਲ ਹੋ ਚੁੱਕਾ ਵਾ ਤੇ ਕਈ ਥਾਈਂ ਅੱਜ ਇਹਨਾਂ ਨੇ ਜਿਹੜੇ ਰੇਲਵੇ ਟਰੈਕ ਹੁੰਦੇ ਜਿਹਨਾਂ ਨੂੰ ਆਪਾਂ ਰੇਲ ਦੀਆਂ ਪਰੜੀਆਂ ਵੀ ਕਹਿ ਦਿੰਦੇ ਪੰਜਾਬੀ 'ਚ, ਉੱਥੇ ਪੱਕੇ ਮੋਰਚੇ ਲਾ ਦਿੱਤੇ ਗਏ ਆ। ਜਿੱਦਾਂ ਸੰਗਰੂਰ ਰੇਲਵੇ ਸਟੇਸ਼ਨ ਤੇ ਅਣਮਿੱਥੇ ਸਮੇਂ ਲਈ ਮੋਰਚਾ, ਫਿਰ ਇਸ ਤੋਂ ਇਲਾਵਾ ਢਿਲਵਾਂ ਵਿਖੇ ਲਾਇਆ ਗਿਆ ਇੱਕ ਧਰਨਾ, ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਰੇਲਵੇ ਟਰੈਕ। ਇਹ ਮੇਨ ਮੈਂ ਥਾਵਾਂ ਦੱਸ ਰਿਹਾ, ਵੈਸੇ ਤਾਂ ਮੁਸ਼ਕਲ ਹੋਰ ਵੀ ਬਹੁਤ ਜਗ੍ਹਾ ਹੋਣਗੀਆਂ। ਪਟਿਆਲਾ ਤੇ ਸਧਲਾਨ ਸਟੇਸ਼ਨ ਤੇ ਕਿਸਾਨਾਂ ਨੇ ਧਰਨਾ ਲਾਇਆ ਗਿਆ। ਇਸ ਤੋਂ ਇਲਾਵਾ ਸੁਨਾਮ ਰੇਲਵੇ ਸਟੇਸ਼ਨ ਤੇ ਇਹ ਵੱਡੇ ਜਿੱਦਾਂ ਮੈਂ ਕਹਿ ਰਿਹਾ ਕਿ ਕੁਝ ਸ਼ਹਿਰ ਆ ਗਿੱਦੜਬਾਹਾ ਦੇ ਵਿੱਚ ਟੋਟਲੀ ਜੇ ਕਹਿ ਲਓ ਕਿ ਸਾਰੇ ਹੀ ਜਿਹੜੇ ਰੇਲਵੇ ਟਰੈਕ ਆ ਉਹ ਇਸ ਵੇਲੇ ਕਿਸਾਨਾਂ ਦੇ ਕਬਜ਼ੇ ਹੇਠ ਆ ਚੁੱਕੇ ਆ। ਜੇ ਇਸ ਤਰ੍ਹਾਂ ਕਹੀਏ ਤੇ ਅੱਤਕਥਨੀ ਨਹੀਂ ਹੋਊਗੀ, ਕਿਉਂਕਿ ਸਾਰੇ ਰੇਲਵੇ ਟਰੈਕਾਂ ਤੇ ਇਸੇ ਤਰ੍ਹਾਂ ਦੇ ਪੱਕੇ ਮੋਰਚੇ ਜਿਹੜੇ ਉਹ ਕੱਢ ਦਿੱਤੇ ਗਏ ਆ। ਤਾਂ ਅਣਮਿੱਥੇ ਸਮੇਂ ਵਾਸਤੇ ਇਹ ਦੂਜਾ ਫੇਜ਼ ਜਾਂ ਕਹਿ ਲਓ ਕਿ ਦੂਜਾ ਪੜਾਅ ਆ ਜਿਹੜਾ ਇਸ ਸੰਘਰਸ਼ ਦਾ ਉਹ ਚੱਲ ਪਿਆ ਵਾ। ਤੇ ਨਾਲ ਹੀ ਦੀਪ ਸਿੱਧੂ ਹੋਰਾਂ ਨੇ ਐਲਾਨ ਕਰ ਦਿੱਤਾ, ਕੱਲ੍ਹ ਤੇ ਐਲਾਨ ਇਹਨਾਂ ਨੇ ਕੀਤਾ ਸੀਗਾ ਕਿ ਇਕੱਠੇ ਹੀ ਅਸੀਂ ਇਹ ਕਰਾਂਗੇ ਸੰਘਰਸ਼। 7 ਮੈਂਬਰੀ ਉੱਧਰੋਂ ਕਮੇਟੀ ਬਣੂ, 7 ਉੱਧਰੋਂ ਤਾਲਮੇਲ ਮੈਂਬਰੀ ਕਮੇਟੀ ਬਣੂ। ਪਰ ਅੱਜ ਇਹਨਾਂ ਦਾ ਪ੍ਰੋਗਰਾਮ ਆ ਗਿਆ ਦੀਪ ਸਿੱਧੂ ਹੋਰਾਂ ਦਾ, ਇਹ 4 ਤੋਂ ਸ਼ੰਭੂ ਜਾ ਕੇ ਬੈਠਣ ਲੱਗੇ ਆ। ਇੱਕ ਮੈਨੂੰ ਬਹੁਤ ਵੱਡੇ ਹੁਣੇ ਗਾਇਕ ਦਾ ਫੋਨ ਆਇਆ ਸੀਗਾ, ਉਹ ਵੀ ਕਨਫਿਊਜ਼ ਸੀਗਾ ਕਿ ਕੀ ਬਣੂ, ਕਿੱਧਰ ਜਾਈਏ। ਮੈਂ ਕਿਹਾ ਜੀ ਹਾਲ ਦੀ ਘੜੀ ਤੇ ਇਹ ਦੁਵਿਧਾ ਹੈ ਸਭ ਦੀ ਕਿ ਕੀ ਚੱਲ ਰਿਹਾ, ਪਰ ਹਾਲੇ ਇੰਤਜ਼ਾਰ ਕਰੋ, ਵੇਖੋ ਕਿ ਕੀ
ਅੱਗੇ ਜਾ ਕੇ ਹੋਣਾ। ਖੈਰ ਨਾਰਾਕਾਰ ਵੀ ਮੈਨੂੰ ਲੱਗਦਾ ਕਿ ਆਪੋ ਵਿੱਚ ਵੀ ਕਿਤੇ ਨਾ ਕਿਤੇ ਕਿਸਾਨ ਯੂਨੀਅਨਾਂ ਨੂੰ ਅੱਡੋ ਅੱਡ ਯੂਨੀਅਨਾਂ ਬਣਾ ਕੇ ਚੱਲਦੇ ਨਜ਼ਰ ਆਉਂਦੇ ਆ। ਸੋ ਉਹਨਾਂ ਦੇ ਵਿੱਚ ਵੀ ਦੁਬਿਧਾ ਦਿੱਕਤ ਕਿਤੇ ਨਾ ਕਿਤੇ ਹੈਗੀ ਆ। ਖੈਰ ਨਾਲ ਹੀ ਅੱਜ ਜਿਹੜਾ ਇਹ ਸੰਘਰਸ਼ ਚੱਲਿਆ, ਤਾਂ ਉਹ ਮੈਂ ਗੱਲ ਕਰ ਰਿਹਾ ਸੀ ਦੀਪ ਸਿੱਧੂ ਹੋਰਾਂ ਦੀ, ਉਹਨਾਂ 4 ਤੋਂ ਮਤਲਬ ਕਿ 4 ਅਕਤੂਬਰ ਤੋਂ ਅਣਮਿੱਥੇ ਸਮੇਂ ਵਾਸਤੇ ਸ਼ੰਭੂ ਬੈਰੀਅਰ ਤੇ ਧਰਨਾ ਦੇਣਾ। ਮੇਰੇ ਖਿਆਲ ਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਵਾਲੇ ਵੀ ਪਹੁੰਚੇ ਸੀ। ਉੱਥੇ ਲੱਗਦਾ ਇਹੋ ਆ ਕਿ ਚੱਲਦਾ ਕੰਮ ਇਹ ਆ ਕਿ 5-7 ਧਿਰਾਂ ਨੇ ਜਾ ਕੇ ਬੈਠ ਜਾਣਾ ਸ਼ੰਭੂ ਬੈਰੀਅਰ ਤੇ। ਮਤਲਬ ਕਿ ਇੱਕ ਥਾਂ ਤੇ ਵੀ ਇਹ ਨਾ ਹੋਵੇ ਕਿਤੇ ਕਿ ਧਰਨਾ ਲੱਗਾ ਤੇ ਧਰਨਾ ਸਾਡੇ ਬੰਦਿਆਂ ਨੇ 5-7 ਥਾਵਾਂ ਤੇ ਅੱਡ ਅੱਡ ਲਾ ਦਿੱਤਾ। ਇਹ ਵੀ ਵੇਖਣਾ ਪਊਗਾ। ਤੋ ਚਲੋ ਜੋ ਵੀ ਆ, ਹਾਲ ਦੀ ਘੜੀ ਤਾਂ ਇਸ ਸੰਘਰਸ਼ ਦੇ ਨਾਲ ਹੀ ਜੁੜਿਆ ਸਾਰਾ ਘਟਨਾਕ੍ਰਮ ਆ। ਤਾਂ ਜਿਹੜੀ ਮੈਂ ਚੀਜ਼ ਅੱਜ ਕਹਿ ਰਿਹਾ ਸੀਗਾ ਕਿ ਉਹ ਵੇਖਣ ਨੂੰ ਵੱਖਰੇ ਤੌਰ ਤੇ ਮਿਲੀ, ਉਹ ਇਹ ਆ ਕਿ ਵੱਖ-ਵੱਖ ਜਿਹੜੇ ਰਿਲਾਇੰਸ ਦੇ ਪੈਟਰੋਲ ਪੰਪ ਆ ਉਹ ਕਿਸਾਨ ਜਥੇਬੰਦੀਆਂ ਵੱਲੋਂ ਘੇਰੇ ਗਏ ਆ। ਵੈਸੇ ਅੰਬਾਨੀ ਸੋਚਦਾ ਹੋਣਾ ਕਿ ਹਾਲੇ ਮੈਂ ਤੇ ਸੋਚਿਆ ਨਹੀਂ, ਮੇਰਾ ਤਾਂ ਕੋਈ ਇਹੋ ਜਿਹਾ ਸੋਚ ਵਿਚਾਰ ਹੀ ਹੈ ਨੀਗਾ ਕਿ ਪੰਜਾਬ 'ਚ ਜਾ ਕੇ ਖੇਤੀ ਕਰੀਏ। ਇਹ ਪਹਿਲਾਂ ਹੀ ਸਾਨੂੰ ਵਾਹਣੇ ਪਾਈ ਕਰਦੇ ਆ। ਤੇ ਇਸ ਤੋਂ ਇਲਾਵਾ ਜੀਓ ਦੇ ਸਿਮ ਵਗੈਰਾ ਜਿਹੜੇ ਉਹ ਵੀ ਸਾੜੇ ਜਾ ਰਹੇ ਆ। ਇਸ ਤੋਂ ਇਲਾਵਾ ਅੱਜ ਇਸ ਸੰਘਰਸ਼ ਨੇ ਇੱਕ ਹੋਰ ਕੂਣੀ ਗੋੜਾ ਕੱਟਿਆ ਵਾ, ਉਹ ਇਹ ਆ ਕਿ ਟੋਲ ਪਲਾਜ਼ੇ ਵੀ ਕਈ ਥਾਈਂ ਬੰਦ ਕਰਵਾ ਦਿੱਤੇ ਗਏ। ਮਤਲਬ ਕਿ ਟੋਲ ਪਲਾਜ਼ਿਆਂ ਨੂੰ ਵੀ ਸੇਕ ਲਾਉਣਾ ਸ਼ੁਰੂ ਕਰ ਦਿੱਤਾ। ਵੈਸੇ ਇਹ ਜਨਤਾ ਵਾਸਤੇ ਚੰਗੀ ਗੱਲ ਹੋਏਗੀ ਕਿ ਲੋਕ ਉੱਥੋਂ ਟੱਪ ਰਹੇ ਹੋਣਗੇ, ਪਰ ਅੱਜ ਕੱਲ੍ਹ ਤੁਹਾਨੂੰ ਪਤਾ ਫਾਸਟ ਟੈਗ ਆ, ਉਹਨਾਂ ਨੇ ਪਹਿਲਾਂ ਹੀ ਪ੍ਰਬੰਧ ਕੀਤੇ, ਪੈਸੇ ਕੱਟੇ ਜਾਂਦੇ ਹੋਣੇ ਆ। ਖੈਰ ਪਰ ਬਹੁਤ ਸਾਰੀਆਂ ਥਾਵਾਂ ਤੇ ਜਿੱਦਾਂ ਪੈਟਰੋਲ ਪੰਪ ਆ ਜਾਂ ਜਿਹੜੇ ਟੋਲ ਪਲਾਜ਼ਾ ਨੇ ਉਹਨਾਂ ਤੇ ਕਿਸਾਨ ਜਾ ਕੇ ਬੈਠੇ ਆ। ਦੇਖਦੇ ਆ ਅੱਗੇ ਜਾ ਕੇ ਹੁਣ ਅਣਮਿੱਥੇ ਸਮੇਂ ਵਾਸਤੇ ਜਿਹੜਾ ਇਹ ਲਾਇਆ ਗਿਆ ਦੂਸਰੇ ਫੇਜ਼ ਦਾ ਇਹ ਧਰਨਾ ਕਹਿ ਲਓ ਜਾਂ ਸੰਘਰਸ਼ ਹੈ ਜਿਹੜਾ ਰੇਲਵੇ ਟਰੈਕਾਂ ਤੇ ਆਇਆ, ਉਹ ਕਿਵੇਂ ਅੱਗੇ ਜਾ ਕੇ ਇੱਕ ਮਤ ਰਹਿੰਦਾ ਹੈ, ਇੱਕ ਸੂਤਰ ਚ ਪਰੋਇਆ ਰਹਿੰਦਾ ਹੈ, ਜਾਂ ਦਫਾੜ ਹੁੰਦਾ ਹੈ, ਜਾਂ ਉਹਦਾ ਪ੍ਰਭਾਵ ਜਿਹੜਾ ਹੋਰ ਡੂੰਘਾ ਹੁੰਦਾ ਹੈ, ਪੰਜਾਬ ਦੀਆਂ ਸਰਹੱਦਾਂ ਟੱਪ ਕੇ ਉਹ ਅੱਗੇ ਦੇਸ਼ ਵਿਆਪੀ ਬਣਦਾ ਹੈ। ਤਮਾਮ ਸਵਾਲ ਨੇ ਜਿਨ੍ਹਾਂ ਦਾ ਹਾਲ ਦੀ ਘੜੀ ਕੋਈ ਵੀ ਬੰਦਾ ਨਿਵਾਰਨ ਨਹੀਂ ਕਰ ਸਕਦਾ, ਹੱਲ ਨਹੀਂ ਕਰ ਸਕਦਾ, ਇੰਤਜ਼ਾਰ ਹੀ ਕਰਨਾ ਪਊਗਾ। ਤੇ ਬਾਕੀ ਤੁਹਾਨੂੰ ਪਤਾ ਹੀ ਹੈ ਰਾਜਨੀਤੀ ਦੇ ਵਿੱਚ ਸਾਰਾ ਕੁਛ ਚੱਲਦਾ ਹੈ, ਪਰ ਕਿਸਾਨ ਡਟੇ ਹੋਏ ਨੇ। ਕਿਸਾਨ ਇਹ ਗੱਲ ਕਹਿ ਰਹੇ ਆ। ਵੈਸੇ ਮੈਂ ਇੱਕ ਕਿਸਾਨ ਆਗੂ ਦੀ ਅੱਜ ਬਾਈਟ ਦੇਖ ਰਿਹਾ ਸੀਗਾ, ਗੜਵਾਏ ਤੋਂ ਸੀਗਾ ਸ਼ਾਇਦ ਉਹ ਕਿਸਾਨ ਆਗੂ, ਇੱਕ ਪੱਤਰਕਾਰ ਨੇ ਉਹਦੀ ਇੰਟਰਵਿਊ ਪਾਈ ਸੀ। ਉਹ ਲੱਖੇ ਸਿਧਾਣੇ ਹੋਰਾਂ ਨੂੰ ਮਤਲਬ ਕਿ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ਸੀਗਾ। ਤਾਂ ਇਹਦਾ ਮਤਲਬ ਇਹੋ ਆ ਕਿ ਕੁਝ ਕਿਸਾਨਾਂ ਦੇ ਗਰੁੱਪ ਇਹੋ ਜਿਹੇ ਆ ਜੋ ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਚੱਲ ਰਹੇ ਆ, ਪਰ ਕੁਝ ਜਿਹੜੇ ਆ ਉਹ ਦੱਸ ਰਹੇ ਆ ਕਿ ਇਹ ਸਿਆਸੀ ਲਾਹਾ ਲੈਣਾ ਚਾਹੁੰਦੇ ਆ। ਤਾਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਕਿਤੇ ਨਾ ਕਿਤੇ ਇਹ ਜਿਹੜੀ ਹੈਗੀ ਆ ਧੁਖਦੀ ਪਈ ਆ। ਤਾਂ ਇਹਦੇ ਵਿੱਚ ਹੁਣ ਦੇਖਦੇ ਆ ਕਿ ਅੱਗੇ ਕਿੰਨਾ ਕੁ ਏਕਾ ਰਹਿੰਦਾ ਆ। ਪਰ ਜੇ ਆਪਾਂ ਵੇਖੀਏ ਤਾਂ ਕਿਸਾਨ ਜਿਹੜੇ ਆ ਓਵਰ ਜਿਹੜੇ ਅਸਲ ਕਿਸਾਨ ਸੰਘਰਸ਼ ਚਿਰਾਂ ਤੋਂ ਆ ਜਿਹੜੇ ਉਹ ਇਹ ਕਹਿੰਦੇ ਆ ਕਿ ਹੁਣ ਅਸੀਂ ਜਦੋਂ ਇੱਕ ਪਾਸਾ ਹੋ ਜਾਊਗਾ ਤਾਂ ਜਿਹੜਾ ਧਰਨਾ ਉਹ ਲਾ ਦਿੱਤਾ ਗਿਆ। ਪਰ ਇੱਕ ਚੀਜ਼ ਜਿਹੜੀ ਆ ਮੈਂ ਅੱਗੇ ਵੀ ਕਹੀ ਆ, ਉਹ ਕਿਸਾਨ ਜਥੇਬੰਦੀਆਂ ਨੂੰ ਜਾਂ ਇਹਨਾਂ ਦੇ ਜਿਹੜੇ ਬਜ਼ੁਰਗ ਆਗੂ ਆ ਉਹਨਾਂ ਨੂੰ ਜ਼ਰੂਰ ਸੋਚਣੀ ਚਾਹੀਦੀ ਆ ਕਿ ਦੇਖੋ ਹਾਲ ਦੀ ਘੜੀ ਝੋਨਾ ਨਿਕਲ ਰਿਹਾ ਹੈ, ਝੋਨਾ ਨਵਾਂ ਲੱਗਣਾ ਹੈ, ਰੇਲਾਂ ਬੰਦ ਹੋ ਗਈਆਂ, ਮਾਲ ਗੱਡੀਆਂ ਤੇ ਨਹੀਂ ਤੁਰਨਗੀਆਂ, ਤੇ ਉਹਦਾ ਕਿੰਨਾ ਕੁ ਅਸਰ ਪਊਗਾ ਤੇ ਕਿਸਾਨ ਤੇ ਉਹਦਾ ਕਿੰਨਾ ਅਸਰ ਪਊਗਾ, ਇਹ ਜ਼ਰੂਰ ਤੁਹਾਨੂੰ ਸੋਚ ਵਿਚਾਰ ਲੈਣਾ ਪਊਗਾ। ਜੀ। ਤੇ ਮਿੰਟੂ ਜੀ, ਜਿਹੜੇ ਗਾਇਕ ਦਾ ਆਇਆ ਸੀ ਕਾਲ, ਤੁਸੀਂ ਉਸ ਦਾ ਨਾਮ ਦੱਸਣਾ ਚਾਹੋਗੇ? ਨਹੀਂ ਦੇਖੋ ਹਾਲ ਦੀ ਘੜੀ ਗਾਇਕ ਜਿਹੜੇ ਆ ਉਹ ਵਿਚਾਰੇ ਆਪਣੀ ਤੋਂ ਰਾਏ ਲੈ ਰਹੇ ਆ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਨਾਂ ਜਿਹੜਾ ਪਬਲਿਕਲੀ ਦੱਸਣਾ ਚਾਹੀਦਾ। ਉਹ ਤੇ ਇੱਕ ਪਰਸਨਲੀ ਇੱਕ ਮਿੱਤਰ ਦੇ ਤੌਰ ਤੇ ਪੁੱਛ ਰਹੇ ਸੀ ਕਿ ਸਾਰਾ ਕੁਛ ਘਟਨਾਕ੍ਰਮ ਕਿਸ ਤਰ੍ਹਾਂ ਚੱਲ ਰਿਹਾ, ਕਿ ਇਹਨੂੰ ਸਮਝੀਏ ਕਿ ਹੱਲ ਹੋਊਗਾ। ਮੈਂ ਤਾਂ ਵੈਸੇ ਇੱਕ ਗੱਲ ਜੁੜੀ ਹੈ ਕਿ ਖੁਦ ਕਲਾਕਾਰਾਂ ਦੇ ਵਿੱਚ ਵੀ ਜਿਹੜੇ ਕਲਾਕਾਰ ਆ ਉਹ ਕਿਤੇ ਨਾ ਕਿਤੇ ਦੁਬਿਧਾ 'ਚ ਹੈਗੇ ਆ ਕਿ ਕਿੱਧਰ ਜਾਈਏ ਕਿੱਧਰ ਨਾ ਜਾਈਏ, ਕੀ ਬਣੇਗਾ ਕੀ ਨਹੀਂ ਬਣੇਗਾ। ਪਰ ਇਸ ਇੱਕ ਚੀਜ਼ ਹੈ ਕਿ ਸਾਰੇ ਕਲਾਕਾਰ ਜਿਹੜੇ ਆ ਉਹ ਸਿਆਸੀ ਫੇਮ ਨਹੀਂ ਭਾਲਦੇ। ਇਸ ਕਾਲ ਤੋਂ ਇੱਕ ਚੀਜ਼ ਜਿਹੜੀ ਆ ਸਾਫ਼ ਆ ਕਿ ਸਾਰੇ ਫੇਮ ਨਹੀਂ ਭਾਲਦੇ, ਦਿਲੋਂ ਦਰਦ ਰੱਖਦੇ ਆ। ਤਾਂ ਹੀ ਉਹ ਇਹ ਤਾਂ ਹੀ ਪਤਾ ਕਰ ਰਹੇ ਆ ਵਿਚਲੀਆਂ ਗੱਲਾਂ ਦਾ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਜਿਹੜੇ ਲੋਕ ਮੀਡੀਆ 'ਚ ਕੰਮ ਕਰਦੇ ਆ, ਮੀਡੀਆ ਨਾਲ ਜੁੜੇ ਆ, ਉਹਨਾਂ ਨੂੰ ਬਿਹਤਰ ਚੀਜ਼ਾਂ ਦਾ ਪਤਾ ਹੁੰਦਾ। ਤਾਂ ਮੇਰੇ ਖਿਆਲ ਦੇ ਨਾਲ ਉਹ ਇੱਕ ਜਿੱਦਾਂ ਕਹਿ ਲਈਏ ਕਿ ਇੱਕ ਦੋਸਤੀ ਵਾਲੀ ਕਾਲ ਸੀਗੀ, ਉਹ ਭਰੋਸਾ ਜਿਹੜਾ ਕਾਇਮ ਰਹਿਣਾ ਚਾਹੀਦਾ। ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਅਕਾਲੀ ਦਲ ਨੇ ਕਹਿੰਦੇ ਕਿਸਾਨ ਮਾਰਚ ਬਹਾਨੇ ਕੀਤਾ ਸ਼ਕਤੀ ਪ੍ਰਦਰਸ਼ਨ। ਦੇਖੋ ਜਿਹੜਾ
ਸ਼ਕਤੀ ਪ੍ਰਦਰਸ਼ਨ ਆ ਉਹ ਹੁਣ ਪਹੁੰਚ ਗਿਆ ਅਸਲ ਜਗ੍ਹਾ ਤੇ। ਤਾਂ ਮੈਂ ਦੇਖ ਰਿਹਾ ਸੀਗਾ ਜ਼ੀਰਕਪੁਰ 2 ਪੁਆਇੰਟ ਬਣਾਏ ਇਹਨਾਂ ਨੇ ਐਂਟਰੀ ਦੇ, ਇੱਕ ਜ਼ੀਰਕਪੁਰ ਵਾਲੀ ਸਾਈਡ ਤੋਂ ਇੱਧਰੋਂ ਜਦੋਂ ਆਪਾਂ ਰਾਜਪੁਰੇ ਬੰਨੀ ਉੱਧਰ ਜਾਂਦੇ ਹਾਂ ਚੰਡੀਗੜ੍ਹ ਨੂੰ, ਤਾਂ ਦੂਸਰੇ ਪਾਸੇ ਕੁਰਾਲੀ PGI ਵਾਲਾ ਜਿਹੜਾ ਰੋਡ ਹੈ ਉੱਧਰੋਂ ਬਣਨਾ ਸੀਗਾ। ਖਬਰ ਹੁਣ ਆ ਰਹੀ ਹੈ ਕਿਉਂਕਿ ਕਾਫਲਾ ਸਵੇਰ ਤੋਂ ਚੱਲਿਆ, ਕੋਈ ਤਲਵੰਡੀ ਸਾਬੋ ਤੋਂ ਚੱਲਿਆ, ਕੋਈ ਅਨੰਦਪੁਰ ਸਾਹਿਬ ਤੋਂ ਚੱਲਿਆ, ਕੋਈ ਅੰਮ੍ਰਿਤਸਰ ਤੋਂ ਚੱਲਿਆ। ਕਿਸੇ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ, ਇੱਧਰੋਂ ਤਲਵੰਡੀ ਸਾਬੋ ਵਾਲੇ ਮਾਰਚ ਦੀ ਅਗਵਾਈ ਬੀਬਾ ਬਾਦਲ ਕਰ ਰਹੇ ਨੇ, ਫਿਰ ਦੂਸਰੇ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਨੇ, ਫਿਰ ਇਸ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ ਨੇ। ਇਹ ਸਾਰਿਆਂ ਨੇ ਮਤਲਬ ਕਿ 2 ਐਂਟਰੀ ਪੁਆਇੰਟ ਬਣਾ ਕੇ ਦਾਖਲ ਹੋਣਾ ਸੀਗਾ, ਜਾਂ ਕਹਿ ਲਓ ਕਿ ਚੰਡੀਗੜ੍ਹ ਨੂੰ ਘੇਰਾ ਪਾਉਣਾ ਸੀਗਾ। ਵੈਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਸਾਫ਼ ਕਰ ਦਿੱਤਾ ਸੀਗਾ ਕਿ ਅਸੀਂ ਗਵਰਨਰ ਨੂੰ ਜਾ ਕੇ ਮੈਮੋਰੰਡਮ ਦੇਣਾ ਹੈ ਕਿ ਰਾਸ਼ਟਰਪਤੀ ਜੀ ਨੂੰ ਆਖੋ ਕਿ ਉਹ ਦੁਬਾਰਾ ਇਸ ਮੁਤਲਕ ਸੈਸ਼ਨ ਜਿਹੜੇ ਬੁਲਾਉਣ, ਤਾਂ ਕਿ ਇਹ ਜਿਹੜੇ ਬਿੱਲ ਆ ਜੋ ਕਾਨੂੰਨ ਬਣ ਚੁੱਕੇ ਇਹਨਾਂ ਨੂੰ ਰੱਦ ਕੀਤਾ ਜਾ ਸਕੇ। ਵੈਸੇ ਭੁੱਲੀਆਂ ਨਾ ਕਰੇ ਪ੍ਰਧਾਨ ਜੀ ਕਿ ਜਦ ਤੁਸੀਂ ਰਾਸ਼ਟਰਪਤੀ ਨੂੰ ਮਿਲੇ ਆਏ ਜਾਂ ਰਾਸ਼ਟਰਪਤੀ ਕੋਲ ਦਰਖਾਸਤ ਕਰ ਲਈ, ਤਾਂ ਫਿਰ ਗਵਰਨਰ ਕੀ ਕਰ ਸਕਦਾ? ਸਮਝੋ ਪਰੇ ਦੀ ਗੱਲ ਆ। ਪਰ ਇਹਦੇ ਨਾਲ ਇਹ ਆ ਕਿ ਬਹਾਨੇ ਕੁਛ ਤੇ ਨਿਸ਼ਾਨੇ ਕੁਛ ਇਹ ਆ ਕਿ ਜਿਸ ਤਰ੍ਹਾਂ ਅਕਾਲੀਆਂ ਨੇ ਆਪਣਾ ਇਹ ਸ਼ਕਤੀ ਪ੍ਰਦਰਸ਼ਨ ਕੀਤਾ, ਉਹਦੇ ਤੋਂ 2 ਚੀਜ਼ਾਂ ਹੈਗੀਆਂ। ਇੱਕ ਤੇ ਇਹ ਆ ਕਿ ਅਕਾਲੀ ਇਸ ਮਾਮਲੇ ਨੂੰ ਜਿਹੜਾ ਕਿ ਉਹਨਾਂ ਨੇ ਅਸਤੀਫਾ ਦੇ ਕੇ ਪਕਾਇਆ, ਉਹ ਛੇਤੀ ਕਿਤੇ ਹੱਥੋਂ ਨਹੀਂ ਜਾਣ ਦੇਣਗੇ, ਉਹ ਇਹਦੀ ਰੱਜ ਕੇ ਵਰਤੋਂ ਕਰਨਗੇ ਸਿਆਸੀ ਮਫਾਦ ਵਾਸਤੇ। ਤਾਂ ਦੂਜੇ ਪਾਸੇ ਇਹ ਆ ਕਿ ਹੁਣ ਜਿਹੜੀ ਕਾਂਗਰਸ ਆ, ਕਿਉਂਕਿ ਕਾਂਗਰਸ ਨੇ ਛੋਟੇ ਮੋਟੇ ਪ੍ਰੋਗਰਾਮ ਦਿੱਤੇ ਆ, ਇਹਨਾਂ ਜਿੱਦਾਂ ਪ੍ਰੋਗਰਾਮ ਨਹੀਂ ਦਿੱਤਾ। ਇਹਨਾਂ ਦਾ ਇਕੱਠ ਦੇਖੋ, ਮੈਂ ਤਾਂ ਦੇਖ ਰਿਹਾ ਟੈਲੀਵਿਜ਼ਨ ਦੇ ਵਿੱਚ ਜ਼ੀਰਕਪੁਰ ਉੱਤੇ ਬੈਠੇ ਆ ਤੇ ਬਹਿਣ ਦੀ ਜਗ੍ਹਾ ਨਹੀਂ ਲੱਭ ਰਹੀ। ਤਾਂ ਇੱਧਰੋਂ ਆਇਆ ਹੋਊਗਾ 3 ਥਾਵਾਂ ਤੋਂ ਇਹ ਸਾਰਾ ਮਾਰਚ ਚੱਲਿਆ, ਬਹੁਤ ਵੱਡਾ ਇਕੱਠ ਆ। ਇਕੱਠ ਵੱਲੋਂ ਤੁਹਾਨੂੰ ਪਤਾ ਅਕਾਲੀ ਕਸਰ ਨਹੀਂ ਰਹਿਣ ਦਿੰਦੀ। ਤਾਂ ਹੁਣ ਇਹਦੇ 'ਚ ਕੀ ਆ ਕਿ ਕਾਂਗਰਸ 'ਤੇ ਵੀ ਦਬਾਅ ਬਣੇਗਾ ਨਾ ਕਿ ਤੁਸੀਂ ਕੋਈ ਪ੍ਰੋਗਰਾਮ ਲਿਖੋ। ਹਾਲਾਂਕਿ ਸਵਾਲ ਹੋ ਰਹੇ ਆ ਕਿ ਜਦ ਦੂਜੇ ਫੇਜ਼ ਦਾ ਸ਼ੁਰੂ ਹੋਇਆ ਸੰਘਰਸ਼, ਤੁਸੀਂ ਉਸ ਦਿਨ ਇਹ ਸਭ ਕੁਛ ਰੱਖ ਲਿਆ, ਅੱਗੇ 25 ਨੂੰ ਸੀ ਤਾਂ ਤੁਸੀਂ ਉਸ ਦਿਨ ਬੰਦ ਦਾ ਕਾਲ ਦੇ ਦਿੱਤਾ। ਸੋ ਅਕਾਲੀਆਂ ਦੇ ਸਵਾਲ ਹੈਗੇ ਆ। ਪਰ ਦੂਸਰੇ ਪਾਸੇ ਮੈਂ ਜਿਵੇਂ ਕਿਹਾ ਕਿ ਦੂਸਰਾ ਪੱਖ ਤਸਵੀਰ ਦਾ ਇਹ ਆ ਕਿ ਕਾਂਗਰਸ ਨੂੰ ਵੀ ਸਵਾਲ ਹੋਣਗੇ ਕਿ ਅਕਾਲੀਆਂ ਨੇ ਘੱਟੋ ਘੱਟ ਭਾਈ ਇੱਥੇ ਤੇ ਪ੍ਰਦਰਸ਼ਨ ਕੀਤਾ ਨਾ, ਹੁਣ ਤੁਸੀਂ ਵੀ ਕਰੋ। ਤਾਂ ਇਹਨਾਂ ਨੂੰ ਪ੍ਰਦਰਸ਼ਨ ਜਿਹੜਾ ਹੁਣ ਜਿਵੇਂ ਰਾਹੁਲ ਗਾਂਧੀ ਨੇ ਆਉਣਾ, ਉਹਦਾ ਥੋੜ੍ਹਾ ਜਿਹਾ ਪ੍ਰੋਗਰਾਮ ਮੇਰੇ ਖਿਆਲ ਦੇ ਨਾਲ ਇੱਕ ਦਿਨ ਅੱਗੇ ਇਹਦਾ ਖਿਸਕ ਗਿਆ, ਤਾਂ ਰਾਹੁਲ ਗਾਂਧੀ ਦਾ ਪ੍ਰੋਗਰਾਮ ਰਾਹੁਲ ਗਾਂਧੀ ਦਾ ਹੀ ਵੱਜਣਾ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ, ਇਹਨਾਂ ਨੂੰ ਕੋਈ ਅਲੱਗ ਤੋਂ ਪ੍ਰੋਗਰਾਮ ਦੇਣਾ ਪਊਗਾ। ਧਰਨੇ ਤੇ ਬੈਠੇ ਜ਼ਰੂਰ ਖਟਕੜ ਦੇ ਵਿੱਚ ਜਾ ਕੇ, ਪਰ ਉਹ ਇੰਨਾ ਕੋਈ ਪ੍ਰਭਾਵਸ਼ਾਲੀ ਹੈ ਨਹੀਂ ਸੀ ਕੰਮ। ਤਾਂ ਹੁਣ ਇਹ ਦਬਾਅ ਜ਼ਰੂਰ ਬਣੇਗਾ ਇਹਨਾਂ ਤੇ। ਵੈਸੇ ਵੀ ਅਕਾਲੀ ਤੇ ਮੈਂ ਜੋ ਸੁਣਿਆ ਅੰਦਰ ਖਾਤੇ ਇਹਨਾਂ ਦੇ ਲੀਡਰ ਜਿਹੜੇ ਆ ਉਹ ਤਿਆਰੀ ਕਰ ਰਹੇ ਆ, ਪ੍ਰੋਸੈਸ ਦੱਸਦੇ ਪਏ ਆ ਖੁਦ ਇਹਨਾਂ ਦੇ ਅਕਾਲੀ ਦਲ ਦੇ, ਕਿ ਸਾਡੀ ਰਣਨੀਤੀ ਜਿਹੜੀ ਆ ਉਹ ਇਹ ਆ ਕਿ ਅਸੀਂ ਇਸ ਸੰਘਰਸ਼ ਨੂੰ ਅੱਗੇ ਲੈ ਕੇ ਚੱਲੀਏ। ਔਰ ਕਹਿਣ ਦਾ ਮਤਲਬ ਇਹ ਹੋਆ ਕਿ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਇੱਕ ਵਿਰੋਧੀ ਖੇਮਾ ਐਸਾ ਖੜਾ ਕੀਤਾ ਜਾਵੇ ਜਿਹੜਾ ਕੌਮੀ ਪੱਧਰ ਤੇ ਚੁਣੌਤੀਆਂ ਦਰਪੇਸ਼ ਕਰੇ ਉਹਨਾਂ ਦੇ। ਮਤਲਬ ਜਿੱਦਾਂ ਤ੍ਰਿਣਮੂਲ ਕਾਂਗਰਸ ਹੈ ਜਾਂ ਹੋਰ ਚੰਦਰਬਾਬੂ ਨਾਇਡੂ ਵਰਗੇ ਨੇਤਾ ਆ, ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਹੁਣ ਬਾਦਲ ਸਾਹਿਬ ਸ਼ਾਇਦ ਆਪਣੇ ਲਿੰਕ ਵਰਤ ਰਹੇ ਆ ਕਿ ਇੱਕ ਧੜਾ ਜਿਹੜਾ ਕੌਮੀ ਪੱਧਰ ਤੇ ਖੜਾ ਕੀਤਾ ਜਾਵੇ ਔਰ ਉਹਦੇ ਵਿੱਚ ਅਕਾਲੀ ਦਲ ਇੱਕ ਭੂਮਿਕਾ ਅਦਾ ਕਰੇ। ਮੈਂ ਤੇ ਇਹ ਵੀ ਸੁਣਿਆ ਹੁਣ ਅੰਦਰ ਦੇ ਸੋਰਸਸ ਦੱਸ ਦਿੰਦੇ ਆ ਕਿ ਕੁਝ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਤਰੀਕੇ ਦੇ ਆਗੂ ਉਹ ਇਹਨਾਂ ਦੇ ਟੱਚ ਦੇ ਵਿੱਚ ਆ, ਉਹ ਆਉਣ ਵਾਲੇ ਸਮੇਂ 'ਚ ਪਾਰਟੀ ਜੁਆਇਨ ਕਰ ਸਕਦੇ ਆ। ਥੋੜ੍ਹੇ ਦਿਨ ਪਹਿਲਾਂ ਕੌਂਸਲਰ ਇਹਨਾਂ ਨੇ ਕੁਝ ਕੀਤੇ ਵੀ ਆ ਪਾਰਟੀ ਦੇ ਵਿੱਚ ਸ਼ਾਮਲ। ਤਾਂ ਇੱਕ ਇਸ ਤਰ੍ਹਾਂ ਦੀ ਰਣਨੀਤੀ ਘੜ ਕੇ ਚੱਲ ਰਿਹਾ ਅਕਾਲੀ ਦਲ। ਮੇਰੇ ਖਿਆਲ ਨਾਲ ਉਹ ਤੇ ਬਿਗਲ ਵਜਾ ਕੇ ਚੱਲੇ ਆ ਕਿ ਇੱਕ ਪਾਸੇ ਤੇ ਅਸੀਂ ਕਿਸਾਨਾਂ ਦੇ ਖੈਰਖਵਾਹ ਵੱਜਾਂਗੇ ਤੇ ਦੂਸਰੇ ਪਾਸੇ ਅਸੀਂ ਆਪਣੀ 2022 ਦੀ ਤਿਆਰੀ ਵੀ ਨਾਲੋਂ ਨਾਲ ਕਰੀ ਚੱਲਾਂਗੇ। ਤਾਂ ਮੈਂ ਤਾਂ ਕਹਿ ਰਿਹਾ ਕਿ ਹੁਣ ਕਾਂਗਰਸ ਔਰ ਆਮ ਆਦਮੀ ਪਾਰਟੀ ਦੋਨਾਂ ਤੇ ਹੀ ਦਬਾਅ ਬਣੇਗਾ ਕਿ ਇਹਨਾਂ ਨੇ ਤੇ ਨਾਲ ਨਾਲ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਇਹਨਾਂ ਨੇ ਤੇ ਆਪਣਾ ਕਾਡਰ ਜੋੜ ਕੇ ਜਿਹੜਾ ਸੜਕਾਂ ਤੇ ਵੀ ਲੈ ਆਉਂਦਾ। ਤਾਂ ਮੈਂ ਉਹੀ ਗੱਲ ਕਹਿ ਰਿਹਾ ਕਿ ਦੂਸਰਾ ਪੱਖ ਇਹ ਹੀ ਰਹੇਗਾ ਕਿ ਨਾ ਸਿਰਫ ਸੱਤਾਧਾਰੀ ਧਿਰ ਤੇ ਦਬਾਅ ਬਣੇਗਾ ਬਲਕਿ ਆਮ ਆਦਮੀ ਪਾਰਟੀ 'ਤੇ ਵੀ ਦਬਾਅ ਬਣੇਗਾ ਕਿ ਅਸੀਂ ਵੀ ਸ਼ਕਤੀ ਪ੍ਰਦਰਸ਼ਨ ਕਰੀਏ, ਅਸੀਂ ਵੀ ਹੁਣ ਜ਼ਮੀਨ ਤੇ ਜਾ ਕੇ ਆਪਣੇ ਕਾਡਰ ਨੂੰ ਮਜ਼ਬੂਤ ਕਰਕੇ ਲੋਕ ਵਿਖਾਵਾ ਕਰੀਏ ਕਿ ਹਾਂ ਭਾਈ ਅਸੀਂ ਵੀ ਤਿਆਰ ਬਰ ਤਿਆਰ ਹਾਂ। ਜੀ ਕਈ ਥਾਵਾਂ ਦੇ ਉੱਤੇ ਸੋਰਸਿਸ 'ਤੇ ਮਿੰਟੂ ਜੀ ਮੈਂ ਦੇਖ ਰਿਹਾ ਫੇਸਬੁੱਕ ਦੇ ਉੱਤੇ ਵੀ ਰੋਜ਼ਾਨਾ ਸਪੋਕਸਮੈਨ ਵਾਲਿਆਂ ਨੇ ਵੀ ਜਿਹੜਾ ਪਾਇਆ, ਕਹਿੰਦੇ ਹਰਸਿਮਰਤ ਬਾਦਲ ਨੂੰ ਗ੍ਰਿਫਤਾਰ ਕੀਤਾ ਗਿਆ।
हाँ जी, हो सकता अरेस्ट हो गए ਉਹਨੂੰ ਹੋ ਸਕਦਾ ਕਿਉਂਕਿ ਦੇਖੋ ਵੀਰਪੁਰ ਇਹਨਾਂ ਨੂੰ ਰੋਕ ਲਿਆ ਗਿਆ ਸੀਗਾ ਨਾ, ਵੀਰਪੁਰ ਦੇ ਵਿੱਚ ਰੋਕ ਲਿਆ ਗਿਆ ਸੀ, ਅਗਾਂਹ ਜਾਂਦੇ ਰਹੇ। ਤਾਂ ਜੇ ਹੁਣ ਜਾਣ ਦਾ ਯਤਨ ਕਰਨਗੇ ਤਾਂ ਫਿਰ ਉਹ ਉੱਥੇ ਹਿਰਾਸਤ ਦੇ ਵਿੱਚ ਹੀ ਰਹਿਣਗੇ। ਹੁਣ ਹਲਕਾ ਲਾਠੀ ਚਾਰਜ ਵੀ ਵੈਸੇ ਤਾਂ ਹੋਇਆ, ਦੱਸਦੇ ਇੱਕ ਦੂਸਰੇ ਪਾਸੇ ਜਿਹੜਾ ਆ ਰਿਹਾ ਸੀਗਾ, ਤਾਰ ਕੇ ਲਾਠੀ ਚਾਰਜ ਦੀ ਵੀ ਖਬਰ ਹੈ ਕਿਉਂਕਿ ਹਨੇਰਾ ਬਹੁਤ ਹੋ ਚੁੱਕਾ ਹੁਣ ਇੰਡੀਆ ਦੇ ਵਿੱਚ। ਦੇਖੋ 9:30 ਹੋ ਗਿਆ ਹੁਣ, ਤੇ ਪੂਰਾ ਮੀਡੀਆ ਵੀ ਹੈ ਜਿਹੜਾ ਉਹ ਵੀ ਨਹੀਂ ਉੱਥੇ ਲੱਗਾ ਹੋਏਗਾ, ਵੈਸੇ ਮੀਡੀਆ 'ਚ ਲੱਗਾ ਰਹਿੰਦਾ। ਪਰ ਇਸ ਵੇਲੇ ਜੇ ਦੇਖੋਗੇ ਕਿ ਬਹੁਤੇ ਲੋਕ ਸੌਣ ਦੀ ਤਿਆਰੀ ਕਰ ਰਹੇ ਨੇ। ਤਾਂ ਖਬਰ ਜਿਹੜੀ ਆ ਉਹ ਤਫਸੀਲ ਪੂਰਵਕ ਜਿਹੜੀ ਆ ਸਵੇਰੇ ਮਿਲੂਗੀ। ਜੀ ਹਾਲ ਦੀ ਘੜੀ ਜੇ ਦੇਖੀਏ ਤਾਂ ਮੁੱਲਾਂਪੁਰ ਬਾਰਡਰ ਤੇ ਪਹੁੰਚਿਆ ਸੁਖਬੀਰ ਸਿੰਘ ਬਾਦਲ ਦਾ ਕਾਫਲਾ, ਮਤਲਬ ਕਿ ਉਧਰ ਦੀ ਸਾਈਡ ਆ ਗਏ। ਮੁੱਲਾਂਪੁਰ ਸਾਈਡ ਤੁਸੀਂ ਦੇਖਦੇ ਹੋ ਨਾ ਕਿ ਚੰਡੀਗੜ੍ਹ ਦਾ ਦੂਸਰਾ ਸਿਰਾ ਫਿਰ ਵੀਰ ਵੀ ਗ੍ਰਿਫਤਾਰ ਹੋਣਗੀਆਂ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਸ਼ੋਪੀਆ ਕਾਂਡ ਦੇ ਵਿੱਚ ਵਾਰਸਾਂ ਨੂੰ ਮਿਲਣਗੀਆਂ ਹੁਣ ਲਾਸ਼ਾਂ। ਹਾਂਜੀ, ਸ਼ੋਪੀਆ ਕਾਂਡ ਬਾਅਦ ਦੇ ਵਿੱਚ ਸਾਫ਼ ਹੋਇਆ ਸੀਗਾ ਕਿ ਉਹ ਸਿਵਿਲੀਅਨ ਸੀ, ਆਮ ਕਾਮੇ ਸੀਗੇ। ਇਹ ਘਟਨਾ ਵੀ ਗੱਲ ਦੀ ਮਿਲਦੀ ਵੀ ਆ ਕਿਉਂਕਿ ਮਾਰੇ ਗਏ ਜੁਲਾਈ ਦੇ ਵਿੱਚ, ਕਿਹਾ ਗਿਆ ਕਿ ਦੇਖੋ ਜੀ ਇਹ ਅੱਤਵਾਦੀ ਮਾਰੇ ਆ। ਤਾਂ ਹੁਣ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਜਦੋਂ ਇਸ ਚੀਜ਼ ਦਾ ਹੁਣ ਖੁਲਾਸਾ ਹੋਇਆ ਤਾਂ ਹੈਰਾਨ ਕਰ ਗਿਆ ਸਭ ਕੁਛ ਮਾਜਰਾ ਜਿਹੜਾ ਕਿ ਇਹ ਤਿੰਨੇ ਜਿਹੜੇ ਨੌਜਵਾਨ ਸੀ ਮਜ਼ਦੂਰੀ ਨਾਲ ਜੁੜੇ ਸੀਗੇ ਤੇ ਤਿੰਨੇ ਵਿਦੋਸ਼ੀ ਸੀਗੇ। ਕਿਸੇ ਦਾ ਕੋਈ ਅੱਤਵਾਦੀ ਜਥੇਬੰਦੀ ਦੇ ਨਾਲ ਲਿੰਕ ਨਹੀਂ ਸੀ, ਕੋਈ ਵਾਸਤਾ ਨਹੀਂ ਸੀਗਾ। ਇਹਨਾਂ ਨੂੰ ਮਾਰ ਦਿੱਤਾ ਗਿਆ। ਜਿਹੜੇ ਹੁੰਦੇ ਆ ਰਾਸ਼ਟਰ ਭਗਤ ਤੋਂ ਬਹੁਤ ਕੁਝ ਕਹਿੰਦੇ ਆ ਕਿ ਦੇਖੋ ਜੀ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ, ਫਲਾਣ ਧਮਕਾਣਾ ਕਿੰਨਾ ਕਿ ਨਹੀਂ, ਹਰੇਕ ਜੰਗ ਦਾ ਇੱਕ ਕਾਇਦਾ ਹੁੰਦਾ ਹੈ। ਆਹ ਕਿਸ ਤਰ੍ਹਾਂ ਦੀ ਜੰਗ ਤੁਸੀਂ ਲੜ ਰਹੇ ਹੋ? ਅਸਤਫਾ ਦਿੱਤਾ ਤੁਸੀਂ, ਪਾਵਰ ਇੱਕ ਦਿੱਤੀ। ਅਸਤਫਾ ਬਾਰੇ ਤੁਹਾਨੂੰ ਪਤਾ ਹੀ ਨਾ ਕਿ ਇੱਕ ਐਸੀ ਪਾਵਰ ਦੇ ਦਿੱਤੀ ਜਾਂਦੀ ਹੈ ਜੋ ਆਰਮ ਫੋਰਸ ਹੁੰਦੀਆਂ ਨੇ ਕਿ ਤੁਸੀਂ ਕਿਸੇ ਨੂੰ ਵੀ ਚੱਕ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਬਹੁਤ ਜ਼ਿਆਦਾ ਅਖਤਿਆਰ ਹੁੰਦੇ ਉਹਨਾਂ ਕੋਲ। ਈਰੋਮ ਸ਼ਰਮੀਲਾ ਨੇ ਇਸੇ ਚੀਜ਼ ਦਾ ਵਿਰੋਧ ਕੀਤਾ ਸੀ। ਕਈ ਸਾਲ ਤੱਕ ਉਹ ਬੀਬੀ ਨੇ ਕੁਝ ਖਾਧਾ ਨਹੀਂ ਸੀਗਾ, ਪਰ ਬਾਅਦ ਵਿੱਚ ਜੋ ਲੋਕਾਂ ਨੇ ਸ਼ਰਮ ਖਾਧੀ ਸਭ ਨੂੰ ਪਤਾ ਆਣ ਗਿਆ। ਤਾਂ ਇਹ ਕਹਿੰਦੇ ਬੇਅੰਤ ਸਿੰਘ ਦੇ ਪੋਤਰੇ ਦੀ ਨੌਕਰੀ ਨੂੰ ਮਿਲੇਗੀ ਹੁਣ ਹਾਈ ਕੋਰਟ 'ਚ ਚੁਣੌਤੀ। ਹਾਂਜੀ, ਦੇਖੋ ਇਹ ਸਰਕਾਰ ਤੇ ਡਬਲ ਸਟੈਂਡਰਡ ਦਾ ਦੋਸ਼ ਲਾਇਆ। ਅਸਲ ਦੇ ਵਿੱਚ ਕੀ ਆ ਕਿ SSS ਬੋਰਡ ਤੋਂ ਟੈਸਟ ਪਾਸ ਕਲਰਕਾਂ ਨੇ ਨਿਯੁਕਤੀ ਪੱਤਰ ਹਾਸਲ ਨਹੀਂ ਕੀਤੇ ਹੁਣ ਤੱਕ। ਮਤਲਬ ਕੀ ਸੀਗਾ ਕਿ ਉਹਨਾਂ ਹਾਸਲ ਕੀਤੀਆਂ ਨੇ। ਤਾਂ ਹੁਣ ਇਹ ਕਹਿੰਦੇ ਆ ਕਿ ਅਸੀਂ ਬੇਅੰਤ ਸਿੰਘ ਦੇ ਪੋਤਰੇ ਨੂੰ ਜਿਹੜਾ ਤੁਸੀਂ ਨੌਕਰੀ ਦਿੱਤੀ ਆ, ਹੁਣ ਅਸੀਂ ਇਹਨੂੰ ਵੀ ਚੈਲੰਜ ਕਰਾਂਗੇ। ਉਹ ਸਭ ਨੂੰ ਪਤਾ ਕਿ ਇਹਨੇ ਤਮਿਲਨਾਡੂ ਦੀ ਇੱਕ ਯੂਨੀਵਰਸਿਟੀ ਤੋਂ ਇਹ BA ਦੀ ਡਿਗਰੀ ਹਾਸਲ ਕੀਤੀ ਆ। ਪੇਪਰ ਜਿਹੜੇ ਹੋਏ ਸੀ ਯਾਨੀ ਸੈਂਟਰ ਸੀ ਜਿਹੜਾ ਉਹ ਦਿੱਲੀ ਦੇ ਵਿੱਚ ਸੀਗਾ। ਇਹ ਵੇਖਣ ਵਾਲੀ ਗੱਲ ਆ। ਤਾਂ ਜਦੋਂ ਤੁਸੀਂ ਇੱਕ ਘਰ ਨੂੰ ਇਸ ਤਰ੍ਹਾਂ ਦੀ ਰਾਇਤ ਦੇ ਰਹੇ ਹੋ ਤੇ ਇਹ ਵੀ ਤੇ ਮੁੰਡੇ ਕੁੜੀਆਂ ਜਿਹੜੇ ਹੋਣੇ ਆ ਉਹ ਆਮ ਘਰਾਂ ਦੇ ਹੀ ਆ, ਇਹਦੇ ਤੁਹਾਡੇ ਵਾਸਤੇ ਖਾਸ ਕਰਦਾ। ਤਾਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ, ਅਸੀਂ ਇਸ ਕੇਸ ਨੂੰ ਖਾਸ ਤੌਰ ਤੇ ਮਿਸਾਲ ਬਣਾ ਕੇ ਪੇਸ਼ ਕਰਾਂਗੇ ਕਿ ਭਾਈ ਜੇ ਇਹਨਾਂ ਦੀ ਡਿਗਰੀ ਚੱਲ ਸਕਦੀ ਆ ਤਾਂ ਫਿਰ ਸਾਡੀ ਡਿਗਰੀ ਨੂੰ ਕੀ ਕੋਡ ਹੋਇਆ। ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਕਹਿੰਦੇ ਬਾਡੀ ਬਿਲਡਰ ਮਿਸਟਰ ਇੰਡੀਆ ਦੀ ਟ੍ਰੇਨਿੰਗ ਦੌਰਾਨ ਜਲੰਧਰ ਦੇ ਵਿੱਚ ਇੱਕ ਜਾਣੇ ਦੀ ਮੌਤ। ਦੇਖੋ ਇਹ ਬੜੀਆਂ ਹੈਰਾਨ ਕਰਦੀਆਂ ਨੇ। ਮੈਂ ਫੋਟੋ ਦੇਖ ਰਿਹਾ ਸੀ ਇਸ ਸਾਹਿਬ ਦੀ, ਬਹੁਤ ਦਰਸ਼ਨੀ ਸਰੀਰ ਆ, ਬੜਾ ਦਰਸ਼ਨੀ ਜਿੱਤਾ ਆ, ਭੁੱਖ ਲਈ ਵੀ ਆ। ਬਾਡੀ ਬਿਲਡਰਾਂ ਦੇ ਵੈਸੇ ਵੀ ਤੁਹਾਨੂੰ ਪਤਾ ਹੀ ਆ ਸਰੀਰ ਮਿਹਨਤਾਂ ਦੇ ਨਾਲ ਕਿੱਦਾਂ ਕਮਾਏ ਹੁੰਦੇ ਆ, ਮਤਲਬ ਕਿਸ ਤਰ੍ਹਾਂ ਜਿਹੜੇ ਆ ਉਹ ਐ ਬੁੱਚੀਆਂ ਪਾਉਂਦੇ ਆ। ਪਰ ਜੋ ਇਹ ਕੁਝ ਵਾਪਰਦਾ ਹੈਰਾਨ ਕਰਦਾ ਕਿ ਇਹਦੇ ਦਰਸ਼ਨੀ ਜਵਾਨ ਜਿਹੜੇ ਆ ਉਹ ਝੱਟ-ਫੱਟ ਦੇ ਵਿੱਚ ਦਿਲ ਦਾ ਦੌਰਾ ਪੈਂਦਾ। ਕਬੱਡੀ ਖਿਡਾਰੀ ਕਿੰਨੇ ਚੱਲ ਗਏ ਆਪਣੇ ਤੇ ਦਿਲ ਦਾ ਦੌਰਾ ਪੈਂਦਾ ਤੇ ਮਾਮਲਾ ਜਿਹੜਾ ਝੱਟ ਨਿਬੜ ਜਾਂਦਾ। ਤੇ ਕੀ ਚੱਲਦਾ ਪਿਆ ਸਮਝ ਤੋਂ ਪਰੇ ਦੀ ਗੱਲ ਆ। ਵੈਸੇ ਇਹ ਤਾਲੁਕ ਰੱਖਦੇ ਸਨ ਜ਼ਿਲ੍ਹਾ ਗੁਰਦਾਸਪੁਰ ਦੇ ਕੋਈ ਪਿੰਡ ਆ ਉੱਥੋਂ, ਤੇ ਮਿਸਟਰ ਇੰਡੀਆ ਵੀ ਸਨ, ਇੰਟਰਨੈਸ਼ਨਲ ਗੋਲਡ ਮੈਡਲਿਸਟ ਵੀ ਸਨ, ਤੇ ਪੰਜਾਬ ਪੁਲਿਸ ਦੇ ਵਿੱਚ PhD ਕਹਿ ਲਓ ਕਿ ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਕੰਮ ਕਰਦੇ ਸੀ। ਤੇ ਹੁਣੇ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਪ੍ਰਮੋਸ਼ਨ ਮਿਲੀ ਸੀ। ਟ੍ਰੇਨਿੰਗ ਚੱਲ ਰਹੀ ਸੀਗੀ ਤਾਂ PAC ਗਰਾਊਂਡ ਦੇ ਵਿੱਚ ਟ੍ਰੇਨਿੰਗ ਦੇ ਦੌਰਾਨ ਇੱਕ ਦੌਰਾ ਪੂਰਾ ਪਿਆ ਤੇ ਉੱਥੇ ਹੀ ਮੌਤ ਹੋ ਗਈ ਆ। ਦੇਖੋ ਹੁਣ ਇਹ ਮੌਤ ਦੇ ਅਸਲ ਕੀ ਕਾਰਨ ਆਪਾਂ ਨਹੀਂ ਕਹਿ ਸਕਦੇ, ਪਰ ਜਿਸ ਤਰ੍ਹਾਂ ਦੇ ਸਪਲੀਮੈਂਟ ਲੈ ਜਾਂਦੇ ਆ ਅੱਜ ਕੱਲ੍ਹ ਦੀਆਂ ਗੇਮਾਂ ਦੇ ਵਿੱਚ, ਜਿਸ ਤਰ੍ਹਾਂ ਦੀ ਇੱਕ ਖੋਜ ਹੈ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਮਾਹਰ ਲੋਕ ਹੈ ਉਹਨਾਂ ਦੀ, ਕਿ ਇਹ ਸਪਲੀਮੈਂਟ ਕੁਝ ਇਸ ਤਰ੍ਹਾਂ ਦੇ ਹਨ ਜਿਹੜੇ ਕਿ ਪਤਾ ਹੀ ਨਹੀਂ ਲੱਗਦਾ, ਬੰਦੇ ਨੂੰ ਯਕਦਮ ਹੀ ਡੇਗ ਦਿੰਦੇ ਆ। ਤਾਂ ਇਹ ਇੱਕ
ਚੋਰੀ ਜ਼ਰੂਰ ਹੈ, ਮੈਂ ਨਹੀਂ ਇਹਨਾਂ ਨੂੰ ਕਹਿ ਰਿਹਾ ਇਹ ਸਾਥ ਖਾਂਦੇ ਹੋਣਗੇ ਪੀਂਦੇ ਜੀ, ਜੀ। ਹੋਣਗੇ, ਪਰ ਜਦੋਂ ਵੀ ਇਸ ਤਰ੍ਹਾਂ ਦੀ ਮੌਤ ਹੁੰਦੀ ਹੈ ਸਵਾਲ ਉੱਠਦੇ ਆ। ਤਾਂ ਹੁਣ ਜਦੋਂ ਤੁਸੀਂ ਦੇਖੋਗੇ ਕਿ ਤੁਹਾਡੇ ਹੁਣ ਦੇਖੋ ਕੋਈ ਏਡਾ ਇੰਟਰਨੈਸ਼ਨਲ ਬੋਡੀ ਬਿਲਡਰ ਜਿਹੜਾ ਰਾਤੋਂ ਰਾਤ ਨਹੀਂ ਬਣ ਜਾਂਦਾ, ਰਾਜ ਕਰਨਵੀਰ ਸਿੰਘ ਜੀ ਆਪਾਂ ਦੇਖਦੇ ਨੇ ਫਲਾਣੇ ਦਾ ਬੜਾ ਡੌਲਾ ਹੈ, ਉਹਨੂੰ ਕਦੇ ਇਹ ਸਵਾਲ ਕਰਿਓ ਕਿ ਇਹ ਡੌਲਾ ਜਿਹੜਾ ਤੂੰ ਬਣਾਇਆ ਉਹ ਕਿੰਨੇ ਚਿਰ 'ਚ ਬਣਿਆ ਤੇ ਕਿੰਨੇ ਘੰਟੇ ਦਿਨ ਦੀ ਮਿਹਨਤ ਕੀਤੀ ਆ, ਇਹ ਤੁਹਾਨੂੰ ਦੱਸੂਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੋਡੀ ਬਿਲਡਰ, ਕਬੱਡੀ ਖਿਡਾਰੀ ਜਾਂ ਇੰਟਰਨੈਸ਼ਨਲ ਪਲੇਅਰ ਰਾਤੋਂ ਰਾਤ ਨਹੀਂ ਬਣ ਜਾਂਦੀ, ਪਰ ਜਿੱਦਣ ਮੁੱਕਰਦਾ ਉਹ ਇੱਕ ਪਲ 'ਚ ਹੀ ਮੁੱਕ ਜਾਂਦੇ ਆ। ਪਰ ਕਮਾਲ ਦੀ ਗੱਲ ਇਹ ਆ ਕਿ ਸਾਡਾ ਸਿਸਟਮ, ਸਾਡਾ ਨਿਜ਼ਾਮ ਇਧਰਲੇ ਪਾਸੇ ਕਦੇ ਧਿਆਨ ਹੀ ਨਹੀਂ ਦਿੰਦਾ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕੀ ਕਾਰਨ ਆ ਕਿ ਸਾਡੇ ਇਹ ਜਿਹੜੇ ਦਰਸ਼ਨੀ ਨੌਜਵਾਨ ਆ ਪਲ ਦੇ ਵਿੱਚ ਫੌਤ ਹੋ ਜਾਂਦੇ ਆ। ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਵਿੱਚ ਜਾਣਕਾਰੀ ਦਿੱਤੀਆਂ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।